जी दोस्तों, पार्टीशन ਦੀਆਂ ਤੁਸੀਂ ਕਈ ਸਟੋਰੀਜ਼ ਅਸੀਂ ਤੁਹਾਡੇ ਨਾਲ ਲੈ ਕੇ ਆਏ। ਤੁਸੀਂ ਕਈ ਸਟੋਰੀਜ਼ ਦੇਖ ਚੁੱਕੇ ਹੋ। ਇੱਕ ਨਵੀਂ ਪਾਰਟੀਸ਼ਨ ਦੀ ਸਟੋਰੀਜ਼ ਪਹਿਲੇ ਉਹ ਲੋਕ ਆਉਂਦੇ ਹਨ ਜਿਹੜੇ ਇੱਥੇ ਜੰਮੇ ਜਾਏ ਸਨ, ਲੇਕਿਨ ਇਸ ਪਾਰਟੀਸ਼ਨ ਸਟੋਰੀ ਦੇ ਅੰਦਰ ਤੁਸੀਂ ਦੇਖੋਗੇ ਕਿ ਉਹ ਜਿਹੜੀ ਉਹਨਾਂ ਦੀ ਅਗਲੀ ਨਸਲ ਹੈ, ਉਹਨਾਂ ਨੇ ਆਪਣੇ ਮਾਪਿਆਂ ਤੋਂ, ਆਪਣੇ ਨਾਨੇ ਨਾਨੀ ਤੋਂ, ਦਾਦਾ ਦਾਦੀ ਤੋਂ ਜੋ ਸੁਣਦੇ ਰਹੇ, ਅੱਜ ਜੋ ਇੱਥੇ ਪਹੁੰਚੇ ਹਨ। ਮੇਰੀ ਮੁਰਾਦ ਹੈ ਰੂਪ ਕੌਰ ਦਵਿੰਦਰ ਜੀ। ਗੁੰਮਣ ਫੈਮਿਲੀ ਦਾ ਇਹ ਪਿੰਡ ਹੈ ਜਿੱਥੇ ਅਸੀਂ ਪਹੁੰਚੇ ਹਾਂ, ਔਰ ਇਹ ਪਹੁੰਚੇ ਹਨ ਯੂਕੇ ਤੋਂ। ਰੋੜਸ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਹਾਂ। ਰੋੜਸ ਦਾ ਮੈਂ ਤੁਹਾਨੂੰ ਹੋਰ ਥੋੜੀ ਲੋਕੇਸ਼ਨ ਅਗਰ ਦੱਸਾਂ ਤੇ ਸੰਬੜਿਆਲ ਤਹਿਸੀਲ ਦੇ ਅੰਦਰ ਇਹ ਪੈਂਦਾ, ਡਿਸਟ੍ਰਿਕਟ ਹੈ ਇਸ ਦਾ ਸਿਆਲਕੋਟ। ਸੋ ਇਸ ਵੇਲੇ ਪਹੁੰਚੇ ਹਾਂ ਔਰ ਲੱਭਦੇ ਹਾਂ ਉਸ ਘਰ ਨੂੰ, ਉਸ ਪਿੰਡ ਨੂੰ, ਉਹਨਾਂ ਗਲੀਆਂ ਨੂੰ ਜਿੱਥੇ ਇਹਨਾਂ ਦੀ ਨਾਨੀ ਖੇਡਦੀ ਰਹੀ ਔਰ ਪਾਰਟੀਸ਼ਨ ਦੇ ਵੇਲੇ ਉਹਨਾਂ ਨੂੰ ਜਾਣਾ ਪਿਆ। ਖਾਸ ਇਸ ਲਈ ਅਸੀਂ ਸ਼ੁਕਰਗੁਜ਼ਾਰ ਹਾਂ ਲਾਲਾ ਜੀ ਹੋਰਾਂ ਦੇ। ਲਾਲਾ ਜੀ ਹੋਰੀ ਇੱਥੋਂ ਦੇ ਰਹਿਣ ਵਾਲੇ ਹਨ ਔਰ ਅੱਜ ਸਾਰਾ ਦਿਨ ਸਾਡੇ ਨਾਲ ਹੀ ਰਹਿਣਗੇ। ਇਹਨਾਂ ਦੀ ਮਿਹਰਬਾਨੀ ਦੇ ਨਾਲ ਹੀ ਅਸੀਂ ਕੁਝ ਇੱਥੇ ਲੱਭਣ ਦੇ ਵਿੱਚ ਕਾਮਯਾਬ ਹੋ ਰਹੇ ਹਾਂ। ਮੈਂ ਪਹਿਲਾਂ ਦੱਸ ਰਹੀ ਸੀ ਕਿ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਮੇਰੀ ਨਾਨੀ ਦਾ ਪਿੰਡ ਹੈ। ਮੇਰੀ ਨਾਨੀ ਕਿਤੇ ਇਹਨਾਂ ਗਲੀਆਂ ਦੇ ਵਿੱਚ ਖੇਡਦੀ ਹੋਈ ਹੋਵੇਗੀ। ਤੇ ਮੈਂ ਦੱਸ ਜਾਵਾਂ ਕਿ ਮੇਰੀ ਨਾਨੀ ਵੀ ਘੁੰਮਣਾ ਦੀ ਬੇਟੀ ਸੀ। ਤੇ ਇਹ ਜਿਹੜਾ ਪਿੰਡ ਹੈ, ਇਹ ਪਿੰਡ ਦੇ ਵਿੱਚ ਕਾਫੀ ਘੁੰਮਣ, ਬਲਕਿ ਘੁੰਮਣਾ ਦਾ ਨਿਕਾਲ ਸਾਰਿਆਂ ਦਾ, ਘੁੰਮਣਾ ਦਾ ਗੜ ਇਹੀ ਪਿੰਡ ਜਿਹੜਾ ਨਾ ਗੁੰਮਣ ਸਿੰਘ ਰੋਡਸ ਦਾ ਹੀ ਸੀ ਜੀ। ਠੀਕ ਹੈ ਜੀ, ਜੀ ਗੁੰਮਣ ਚਲੇ ਠੀਕ ਹੈ ਜੀ, ਹਾਂ ਗੁੰਮਣ ਸਿੰਘ ਠੀਕ ਹੈ ਜੀ। ਔਰ ਬੇਸਿਕਲੀ ਇਹ ਘੁੰਮਣ ਦਾ ਹੀ ਪਿੰਡ ਹੈ, ਬੁਨਿਆਦੀ ਜਿੱਥੋਂ ਇਹ ਗੋਤ ਸਟਾਰਟ ਹੋਈ। ਠੀਕ ਹੈ ਜੀ। ਸੋ ਅਸੀਂ ਕੁਝ ਘੁੰਮਣਾ ਦੇ ਪੁਰਾਣੇ ਘਰ ਹਵੇਲੀਆਂ ਦਿਖਾਣੇ। ਠੀਕ ਹੈ ਜੀ। ਸੋ ਇਹ ਜਿਹੜੀ ਗਲੀ ਹੈ ਇਹ ਪਹਿਲਾਂ ਨਹੀਂ ਸੀ ਹੈਗੀ ਇੱਥੇ। ਨਹੀਂ ਇਹ ਹੈ ਸੀ ਲੇਕਿਨ ਇਸ ਤਰੀਕੇ ਨਾਲ ਨਹੀਂ ਸੀ ਠੀਕ ਕਿ ਹੈ। ਬਾਜ਼ਾਰ ਹੋਣ, ਇੱਧਰ ਮਕਾਨ ਤਾਮੀਰਾਤ ਹੋਣ, ਇਹ ਸਾਰੇ ਖਾਲੀ ਇਹਦੇ ਛੱਪੜ ਵਗੈਰਾ ਇਸ ਤਰ੍ਹਾਂ ਨਹੀਂ ਸੀ। ਸੋ ਜਿਹੜੇ ਘੁੰਮਣਾ ਦੇ ਘਰ ਸਨ ਉਹ ਦੋ ਤਿੰਨ ਉਸ side ਸੀ। ਇਕੱਠੇ ਹੀ ਸਨ। ਹਾਂ ਆਬਾਦੀ ਸਾਰੀ ਉਧਰ ਠੀਕ ਹੈ ਉਸ ਜੀ। ਸਾਈਡ ਤੇ। ਚੜ੍ਹਦਾ ਪੰਜਾਬ ਹੋਵੇ ਭਾਵੇਂ ਲਹਿੰਦਾ ਪੰਜਾਬ ਹੋਵੇ, ਮੇਰੇ ਬਜ਼ੁਰਗ ਅਕਸਰ ਇੱਕ ਗੱਲ ਕਹਿੰਦੇ ਹੁੰਦੇ ਸਨ ਵੀ ਕਿਸੇ ਦੇ ਕੋਲੋਂ ਤੁਸੀਂ ਰਸਤਾ ਜੇ ਪੁੱਛ ਲੈਣਾ, ਪੁਰਾਣੇ ਪੰਜਾਬ ਦੀ ਗੱਲ ਕਰਨੀ ਆ ਜਦੋਂ ਸਾਂਝਾ ਪੰਜਾਬ ਹੁੰਦਾ ਸੀ, ਕਿ ਕਿਸੇ ਕੋਲੋਂ ਰਸਤਾ ਵੀ ਪੁੱਛ ਲੈਣਾ ਨਾ ਤੇ ਉਹਨਾਂ ਨੇ ਪਹਿਲਾਂ ਰਸਤਾ ਦੱਸਣ ਤੋਂ ਤੁਹਾਨੂੰ ਘਰ ਚਾਹ ਪਿਆਣੀ, ਲੱਸੀ ਪਿਆਣੀ, ਤੁਹਾਡੀ ਸੇਵਾ ਕਰਨੀ ਤੇ ਫਿਰ ਤੁਹਾਨੂੰ ਛੱਡ ਕੇ ਵੀ ਆਉਣਾ। ਤੇ ਅੱਜ ਇਹ ਸਾਡੇ ਵੀਰ ਜੀ ਸਾਨੂੰ ਪਹਿਲਾਂ ਸ਼ਰਫਦੀਨ ਲਾਲਾ ਜੀ ਤੁਸੀਂ ਵੀ ਕਹਿ ਲਓ। ਹਾਂ, ਲਾਲਾ ਜੀ ਸਾਡੀ ਇੰਨੀ ਖਿਦਮਤ ਕੀਤੀ, ਇੰਨੀ ਉਹਨਾਂ ਨੇ ਸਾਡੀ ਸੇਵਾ ਕੀਤੀ। ਘਰ ਚਾਹ ਪਾਣੀ, ਤਰ੍ਹਾਂ ਤਰ੍ਹਾਂ ਦੀ ਬਰਫੀ ਖੋਏ ਦੀ ਸਾਡੇ ਸਾਹਮਣੇ ਰੱਖੀ ਤੇ ਹੁਣ ਸਾਨੂੰ ਨਾਲ ਲੈ ਕੇ ਜਾ ਰਹੇ ਨੇ। ਬਿਲਕੁਲ ਮੈਂ ਭਾਵੁਕ ਹੋ ਰਹੀ ਹਾਂ ਗੱਲ ਕਰਦਿਆਂ ਤੇ ਦੱਸਦਿਆਂ, ਤੁਹਾਡੇ ਨਾਲ ਸਾਂਝੀ ਕਰਦਿਆਂ ਕਿ ਮੈਨੂੰ ਉਹ ਪੁਰਾਣੇ ਪੰਜਾਬ ਦੀ ਜਿਹੜੀ ਸਾਰੀ ਤਹਿਜ਼ੀਬ ਹੈ, ਜਿਹੜੇ ਉਹ ਸਾਡੇ ਪੁਰਾਣੇ ਸੰਸਕਾਰ ਨੇ, ਉਹ ਮੈਨੂੰ ਇੱਥੇ ਨਜ਼ਰ ਆ ਰਹੇ ਨੇ। ਮੈਂ ਉਹਨਾਂ ਨੂੰ ਮਹਿਸੂਸ ਕਰ ਰਹੀ ਹਾਂ। ਇੰਜ ਲੱਗ ਰਿਹਾ ਹੈ ਕਿ ਜਿਵੇਂ ਜਿਹੜਾ ਵਕਤ ਹੈ ਉਹ 50-60 ਸਾਲ ਪਹਿਲਾਂ ਚਲਾ ਗਿਆ ਹੋਵੇ ਤੇ ਉਹ ਪੁਰਾਣਾ ਪੰਜਾਬ ਉੱਥੇ ਸਾਨੂੰ ਹੀ ਮਿਲ ਖੜਾ ਗਿਆ ਹੈ, ਹੋਵੇ। ਉੱਥੇ ਹੀ ਖੜਾ ਹੈ ਉਹ ਵੇਲਾ। ਦਰਮਿਆਨ ਦਾ ਜਿੰਨਾ ਟਾਈਮ ਹੈ ਉਹ ਕਿਤੇ ਸਾਈਡ ਤੇ ਹੋ ਗਿਆ। ਦੂਜੀ ਗੱਲ ਅਹਿਮਦ ਸਾਹਿਬ ਇਹ ਹੈਗੀ ਹੈ ਕਿ ਨਫ਼ਰਤਾਂ ਫੈਲਾਉਣ ਵਾਲੇ ਬਹੁਤ ਨਫ਼ਰਤਾਂ ਫੈਲਾਉਂਦੇ ਨੇ ਜੀ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਕੇ ਆਪਸ ਵਿੱਚ ਪਾੜੇ ਪਾਉਂਦੇ ਨੇ। ਪਰ ਤੁਹਾਡੇ ਵਰਗੇ, ਲਾਲਾ ਸਾਹਿਬ ਵਰਗੇ ਸਾਡੇ ਇੱਥੇ ਇੰਨੇ ਭੈਣ ਭਰਾ ਹੈਗੇ ਨੇ ਜਿਹੜੇ ਆਪਸੀ ਮੁਹੱਬਤ ਦਾ, ਆਪਣਤ ਦਾ ਸੁਨੇਹਾ ਦਿੰਦੇ ਨੇ। ਜੀ ਜੀ ਜੀ। ਔਰ ਮੈਨੂੰ ਲੱਗਦਾ ਕਿ ਇਹੋ ਜਿਹੇ ਆਪਣਾ ਤੇ ਇਹੋ ਜਿਹੇ ਪਿਆਰ ਮੁਹੱਬਤ ਕਰਕੇ ਹੀ ਦੁਨੀਆ ਕਾਇਮ ਹੈ। ਬਸ ਸਾਨੂੰ ਇਹ ਦੇਖਣਾ ਚਾਹੀਦਾ ਕਿ ਜਿਹੜੇ ਨਫ਼ਰਤ ਫੈਲਾਉਣ ਵਾਲੇ ਲੋਕ ਉਹਨੂੰ ਬੜੇ ਘੱਟ ਹਨ। ਉਹ ਸਾ ਨਜ਼ਰ ਇਸ ਕਰਕੇ ਆਉਂਦੇ ਨੇ ਕਿ ਉਹ ਆਪਣੀ ਬੁਰਾਈ ਛੱਡ ਜਾਂਦੇ ਨੇ ਤੇ ਉਹ ਨਜ਼ਰ ਆਉਂਦੀ ਰਹਿੰਦੀ। ਸਾਨੂੰ ਅੱਛੇ ਲੋਕਾਂ ਨੂੰ, ਅੱਛਾਈਆਂ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ। ਮੈਜੋਰਿਟੀ ਪੰਜਾਬ ਦੇ ਅੰਦਰ ਅੱਜ ਵੀ ਅਸੀਂ ਪਾਰਟੀਸ਼ਨ ਨੂੰ ਲਈਏ, ਬਾਕੀ ਸਾਰੀਆਂ ਰਵਾਇਤਾਂ ਨੂੰ ਲਵੀਏ ਤੇ ਉਹ ਚੰਗੇ ਲੋਕਾਂ ਦੀ ਹੈ, ਕਿਉਂਕਿ ਉਹਨਾਂ ਦੀਆਂ ਜਿਹੜੀਆਂ ਜੜ੍ਹਾਂ ਦੇ ਵਿੱਚ ਹੈ ਨਾ ਇਸ ਰਵਾਇਤ ਦੇ ਅੰਦਰ, ਜੀ ਉਹ ਸੂਫੀ ਸਾਹਿਬਾਨ, ਗੁਰੂ ਸਾਹਿਬਾਨ ਦੇ ਉਹ ਤਾਲੀਮਾਤ ਹਨ ਜਿਨ੍ਹਾਂ ਨੇ ਇਕੱਠੇ ਤਾਲੀਮ ਦਿੱਤੀ, ਇਕੱਠੇ ਰਹਿਣ ਦੀ, ਆਪਸੀ ਪਿਆਰ ਦੀ, ਆਪਸੀ ਸਾਂਝ ਦੀ। अस्सलाम वालेकुम, सत श्री अकाल। ਇਹ ਰੋਡਸ ਦੇ ਜੀ ਬੈਠੇ ਨੇ ਲੋਕ। ਮੈਂ ਚੜ੍ਹਦੇ ਪੰਜਾਬ ਤੋਂ ਆਈ ਹਾਂ ਜੀ। ਮੇਰੀ ਨਾਨੀ ਦਾ ਪਿੰਡ ਹੈ ਜੀ ਇਹ। ਮੈਨੂੰ ਆਸ਼ੀਰਵਾਦ ਦਿਓ। ਇੰਡੀਆ ਦਾ ਟੀਵੀ ਐਂਕਰ ਨੇ ਟੀਵੀ ਐਂਕਰ। ਖੁਸ਼ ਰਹੋ, ਅੱਲਾਹ ਤਾਲਾ ਬੜੀ ਖੁਸ਼ੀ ਹੋਈ ਤੁਹਾਡੇ ਵਿੱਚ ਮੈਨੂੰ। ਇਸ ਪਿੰਡ ਦੀ ਤਾਂ ਆਪਣੇ ਨਾਨੀ ਦਾ ਪਿੰਡ ਦੇਖਣ ਆਏ। ਠੀਕ ਠੀਕ ਜੀ, ਅਕੀਦਤ ਨਾਲ, ਪਿਆਰ ਨਾਲ, ਮੁਹੱਬਤ ਨਾਲ।
ਹਾਂਜੀ ਇਹ ਚੀਜ਼ ਕਿਨੂੰ ਖਾ ਲੋ ਫਿਰ ਮੇਰਾ ਵੀ ਤੁਹਾਡੀ ਵੀ ਕਰੀਓ ਬਸ ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਤੁਹਾਡਾ। ਇਹ ਹੁਣੇ ਹੀ ਜੇ ਅਸੀਂ ਚਾਹ ਪੀ ਚੁੱਕੇ ਹਾਂ, ਨਹੀਂ ਤਾਂ ਤੁਹਾਡੀ ਆਫਰ ਠੁਕਰਾਉਂਦੇ ਨਾ। ਉਸੇ ਤਰ੍ਹਾਂ ਹੀ ਇਹ ਮੁਹੱਬਤ ਮੌਜੂਦ ਹੈ ਜੀ ਜੀ ਇੱਧਰ ਵੀ ਜੀ, ਉੱਧਰ ਵੀ। ਆਮ ਬੰਦੇ ਦਾ ਇਹੀ ਹੈ। ਉਹ ਪਿਆਰ ਮੁਹੱਬਤ ਮੌਜੂਦ ਹੈ। ਅੱਛਾ, ਜਿਹੜੇ ਪਾਰਟੀਸ਼ਨ ਤੋਂ ਪਹਿਲੇ ਦੇ ਬਜ਼ੁਰਗਾਂ ਦੇ ਬਾਰੇ ਵੀ ਜਾਣੀ ਹੈ ਨਾ, ਤਾਂ ਬਜ਼ੁਰਗ ਵੀ ਸਾਰਿਆਂ ਦੇ ਸਾਂਝੇ ਹੀ ਸਨ। ਹਾਂਜੀ ਉਹ ਇਹ ਨਹੀਂ ਵੀ ਮੁਸਲਮਾਨ ਦਾ ਹੈ ਬਜ਼ੁਰਗ ਤੇ ਫਲਾਣੇ ਦਾ ਹੈ ਬਜ਼ੁਰਗ, ਤੇ ਉਹ ਸਾਰੇ ਸਾਂਝੇ ਸਨ। ਫੋਰਟ ਵੀ ਅਜਮੇਰ ਸ਼ਰੀਫ ਸਾਰੇ ਜਾਂਦੇ ਜੀ 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 ਜੀ। ਸਾਡੇ ਨਾਲ ਇੱਥੇ ਜਿਹੜਾ ਇੱਕ ਮਸਲਾ ਹੋਇਆ ਥੋੜਾ ਜਿਹਾ ਲੋਕਾਂ ਦੇ ਜ਼ਿਹਨਾਂ ਤੇ ਜਿਨ੍ਹਾਂ ਨੇ ਅਸਰ ਪਾਇਆ, ਉਹ ਇਹ ਸੀ ਕਿ ਬਾਕੀ ਧਰਮਾਂ ਦੇ ਲੋਕ ਨੇ ਇੱਥੇ ਰਹੇ ਨਹੀਂ ਪਾਰਟੀਸ਼ਨ ਵੇਲੇ, ਜਿਹੜਾ ਇੱਥੇ ਉਜਾੜਾ ਪਿਆ। ਇਸ ਵਾਸਤੇ ਥੋੜਾ ਜਿਹਾ ਜਿਹੜਾ ਸਾਨੂੰ ਲੱਗਦਾ ਹੈ ਨਾ ਕਿਤੇ ਕਿਤੇ ਉਹ ਅਪਰੋਚ ਐਕਸਟ੍ਰੀਮਿਜ਼ਮ ਦੀ ਆਈ ਹੈ। ਉਹ ਇਸ ਲਈ ਆਈ ਹੈ ਕਿ ਸਾਰੇ ਧਰਮਾਂ ਦੇ ਲੋਕ ਜਿੱਥੇ ਰਹਿੰਦੇ ਨੇ, ਉਹ ਸਮਾਜ ਦੇ ਅੰਦਰ ਤੋਂ ਨਫ਼ਰਤਾਂ ਘੱਟ ਹੁੰਦੀਆਂ ਨੇ ਧਰਮਾਂ ਨੂੰ ਲੈ ਕੇ, ਰਿਸਪੈਕਟ ਜ਼ਿਆਦਾ ਹੁੰਦੀ ਹੈ। ਸੋ ਪੰਜਾਬ ਦਾ ਅਸੀਂ ਕਲਚਰ ਦੇਖੀਏ ਤੇ ਮਲਟੀ ਰਿਲੀਜੀਅਸ ਕਲਚਰ ਵੀ ਸੀ, ਤੇ ਇੱਥੇ ਬਹੁਤ ਇਹਤਰਾਮ ਸੀ ਸਾਰੇ ਧਰਮਾਂ ਦਾ ਲੈ ਕੇ। ਇਸ ਲਈ ਹੀ ਜਿਹੜੇ ਬਜ਼ੁਰਗ ਸਨ, ਉਹਨਾਂ ਦੇ ਸਾਰੇ ਲੋਕ ਜਿਹੜੇ ਰਿਸਪੈਕਟ ਉਹ ਕਰਦੇ ਸਨ। ਹਾਂਜੀ, ਸਾਡੇ ਸਾਹਮਣੇ ਕੁਛ ਸਰ ਨਜ਼ਰ ਆ ਰਹੀ ਹੈ ਇੱਕ ਹਵੇਲੀ ਪਾਰਟੀਸ਼ਨ ਤੋਂ ਪਹਿਲੇ ਦੀ, ਔਰ ਪਾਰਟੀਸ਼ਨ ਤੋਂ ਸਿਰਫ ਪਹਿਲੇ ਦੀ ਬਲਕਿ ਪਾਰਟੀਸ਼ਨ ਤੋਂ ਕਾਫੀ ਪਹਿਲੇ ਦੀ, ਕਿਉਂਕਿ ਇਹਦੇ ਅੰਦਰ ਜਿਹੜੀ ਅਸੀਂ ਇੱਟ ਦੇਖ ਰਹੇ ਹਾਂ ਉਹ ਬੜੀ ਹੀ ਉਹ ਬਰੀਕ ਇੱਟ ਜਿਹੜੀ ਹੈ, ਨਾਨਕ ਸ਼ਾਹੀ ਇੱਟ ਜਿਹਨੂੰ ਬੋਲਦੇ ਸਨ, ਉਹ ਵੀ ਕਿਤੇ ਸਾਨੂੰ ਨਜ਼ਰ ਆ ਰਹੀ ਹੈ। ਸੋ ਇਟਸ ਮੀਨ ਕਿ ਪਾਰਟੀਸ਼ਨ ਤੋਂ ਵੀ ਪਹਿਲੇ ਕੋਈ 100-150 ਸਾਲ ਦੀ ਹਵੇਲੀ ਸਾਨੂੰ ਨਜ਼ਰ ਆ ਰਹੀ ਹੈ। ਇਹ ਹਵੇਲੀ ਜਿਹੜੀ ਹੈ ਪੰਜਾਬ ਦੇ ਅੰਦਰ, ਅਗਰ ਅਸੀਂ ਇਸ ਇੱਟ ਨੂੰ ਦੇਖੀਏ, ਇਸ ਇੱਟ ਨੂੰ ਨਾਨਕ ਸ਼ਾਹੀ ਇੱਟ ਬੋਲਿਆ ਜਾਂਦਾ ਹੈ, ਬਰੀਕ ਇੱਟ ਜਿਹੜੀ ਹੈ। ਇਹ 17ਵੀਂ 18ਵੀਂ ਸਦੀ ਦੇ ਜਿਹੜੀਆਂ ਬਿਲਡਿੰਗਸ ਹਨ ਉਹਨਾਂ ਦੇ ਵਿੱਚ ਆਉਂਦੀ ਹੈ। ਇਹ ਸਾਰੀ ਬਿਲਡਿੰਗ ਜਿਹੜੀ ਘੁੰਮਣ ਹਾਊਸ। ਇਹ ਇਹ ਅਜੇ ਵੀ ਗੁੰਮਣ ਹਾਊਸ ਹੈ ਜੀ। ਹਾਂ, ਹੁਣ ਵੀ ਕਿਤੇ ਬਾਅਦ ਵਿੱਚ ਘੁੰਮਣੀ ਹੈ। ਅੱਛਾ ਅੱਛਾ ਅੱਛਾ, ਜੀ ਜੀ ਫੂਲ ਕਿਨਾਂ ਦੀ ਤਸਵੀਰ ਰੋਕ ਬਣਾਓ। ਹੁਣ ਲੈ ਰਹੇ ਨੇ। ਸਤਿ ਸ੍ਰੀ ਅਕਾਲ, ਚੜ੍ਹਦੇ ਪੰਜਾਬ ਤੋਂ ਆਈ ਆ। ਮੇਰੇ ਸਿਰ ਤੇ ਆਸ਼ੀਰਵਾਦ ਦੇ ਦਿਓ। ਤੁਸੀਂ ਘੁੰਮਣਾ ਤੇ ਘਰ ਬੈਠੇ ਚਲੇ ਜਾਓ। ਮੇਰੀ ਨਾਨੀ ਇਸ ਪਿੰਡ ਦੀ ਸੀ। ਇਹਨਾਂ ਦੀ ਨਾਨੀ ਵੀ ਜੀ ਇੱਥੇ ਤੇ ਜੰਮੇ ਜਾਏ ਸਨ, ਤੇ ਜ਼ਹਿਰੀ ਜੀ ਗੱਲ ਹੈ ਉਹਨਾਂ ਨੂੰ ਤੁਹਾਡੇ ਨਜ਼ਰੋਂ ਆਉਂਦੀਆਂ ਚੀਜ਼ਾਂ। ਪਾਣੀ ਨਹੀਂ ਆਉਣ ਦੇਣਾ। ਅੱਛਾ, ਪਿਆਰ ਦੇ ਹੰਝੂ ਨੇ। ਪਿਆਰ ਦਿੱਤਾ ਹੈ। ਤੂੰ ਮੇਰੀ ਬੇਟੀਆਂ ਜਾਈਆਂ। ਜ਼ਾਹਰ ਹੈ ਆਪਣੇ ਉਹ ਬਜ਼ੁਰਗਾਂ ਦੀ ਜਿਹੜੀ ਜੀ ਜੀ। ਜੀ ਅਸੀਂ ਉਸ ਹਵੇਲੀ ਤੱਕ ਪਹੁੰਚ ਚੁੱਕੇ ਹਾਂ ਜਿਹੜੀ ਗੁੰਮਣਾ ਦੀ ਹਵੇਲੀ ਸੀ। ਔਰ ਲਾਲਾ ਜੀ ਦੱਸ ਰਹੇ ਸਨ ਕਿ ਉਸ ਵੇਲੇ ਇੱਥੇ ਜਿਹੜੇ ਗੁੰਮਣਾ ਦੇ 3-4 ਗਾਰੀ ਸਨ ਔਰ ਇਕੱਠੇ ਹੀ ਸਨ। ਸੋ ਇਹ ਉਹ ਹਵੇਲੀ ਹੈ ਜਿੱਥੇ ਰੂਪ ਜੀ ਉਹਨਾਂ ਦੇ ਨਾਨੀ ਜੀ ਇੱਥੇ ਜੰਮੇ ਜਾਏ ਹੋਣੇ, ਤੇ ਇੱਥੇ ਉਹਨਾਂ ਦੀ ਜ਼ਿੰਦਗੀ ਦਾ ਬਹੁਤ ਟਾਈਮ ਗੁਜ਼ਰਿਆ ਹੋਣਾ। ਕਿੰਨਾ ਟਾਈਮ, ਕਿੰਨੇ ਸਾਲਾਂ ਦੇ ਸਨ ਜਦੋਂ ਪਾਰਟੀਸ਼ਨ ਵਾਪਰੀ ਸੀ? ਉਹ 24-25 ਸਾਲ ਦੇ ਹੋਣਗੇ ਉਸ ਟਾਈਮ ਤੇ। ਫਿਰ ਤੇ ਅੱਛਾ 24-25 ਸਾਲ, ਇਟਸ ਮੀਨ ਕਿ ਉਹਨਾਂ ਨੂੰ ਤਾਂ ਫਿਰ ਬਹੁਤ ਪਤਾ ਹੋਏਗਾ। ਹਾਂਜੀ, ਇਹ ਅਜੇ ਤੱਕ ਇਹ ਪੁਰਾਣਾ ਉਹ ਹੀ ਸੰਭਾਲਿਆ। ਅਗਰ ਕੋਈ ਚਲੋ ਅਸੀਂ ਨਹੀਂ ਜਾਂਦੇ ਤੇ ਸਿਰਫ ਲੇਡੀਜ਼ ਚਲੇ ਜਾਣ, ਇੱਕ ਬੱਚਾ ਅੰਦਰ ਚਲਾ ਜਾਵੇ ਤਾਂ ਅੰਦਰੋਂ ਥੋੜਾ ਹਿੱਸਾ ਦੇਖ ਲੈਣ। ਇਹ ਭਾਈ ਇਹਨਾਂ ਦਾ ਜੇ ਭਾਈ ਨੂਰ ਨੂੰ ਮੇਰਾ ਘਰ ਹੈ। ਮੈਂ ਸ਼ਰਫਦੀਨ ਗੱਡੇ ਵਾਲਿਆਂ ਦਾ। ਇਹ ਦਰਵਾਜ਼ਾ ਦੇਖੋ ਜੀ, ਉਹ ਇੱਟਾਂ ਸਾਰਾ ਕੁਝ ਪੁਰਾਣਾ ਦੱਸ ਰਹੀਆਂ ਨੇ। ਨਜ਼ਰ ਆਏਗਾ ਉੱਪਰ ਚੁਬਾਰਾ ਜਿਹੜਾ ਹੈ ਨਾ, ਉੱਥੋਂ ਆ ਰਹੀ ਹੈ ਨਜ਼ਰ। ਇਹਦੀ ਦੁਬਾਰਾ ਦੇਖੋ ਪੁਰਾਣੀ ਤਰ੍ਹਾਂ ਇੱਥੋਂ ਨਜ਼ਰ ਆਏਗਾ। ਦੁਬਾਰੇ ਲਫ਼ਜ਼ ਦਾ ਤਾਂ ਪਤਾ ਹਾਂਜੀ ਹਾਂਜੀ। ਹਾਂ, ਇੱਥੋਂ ਠੀਕ ਨਜ਼ਰ ਆ ਰਿਹਾ। ਕੋਠੇ ਤੇ ਪੜ ਕੋਠੜਾ। ਹਾਂਜੀ, ਉਹੀ ਚੁਬਾਰਾ ਪਾਰਟੀਸ਼ਨ ਤੋਂ ਪਹਿਲੇ ਦਾ ਅੱਜ ਵੀ ਸਾਨੂੰ ਇੱਥੋਂ ਨਜ਼ਰ ਆ ਰਹੀ ਹੈ। ਉਹੀ ਉਹਦੇ ਅੰਦਰ ਬਾਲੇ, ਉਹੀ
ਟਾਈਲਾਂ ਇੱਟਾਂ ਸਾਰਾ ਕੁਝ ਉਹੀ ਹੈ, ਉਂਝ ਹੀ ਬਣਿਆ ਹੋਇਆ। ਇਹਦੇ ਅੰਦਰ ਕੋਈ ਨਵੀਂ ਉਸਾਰੀ ਕਿਸੇ ਵੀ ਕਿਸਮ ਦਾ ਹਿੱਸਾ ਨਹੀਂ। ਔਰ ਈਵਨ ਕਿ ਅਸੀਂ ਇਹਦੀਆਂ ਅਲਮਾਰੀਆਂ ਦੇਖੀਏ, ਖਿੜਕੀਆਂ ਬੈਠ ਦੀਆਂ ਦੇਖੀਏ ਤਾਂ ਉਹਦੇ ਤੇ ਲੱਕੜੀ ਵੀ ਸਾਨੂੰ ਉਹੀ ਨਜ਼ਰ ਆ ਰਹੀ ਹੈ। ਤੇ ਸਾਰਾ ਕੁਝ ਉਹੀ ਹੈ, ਫਰੰਟ ਇਨ ਦਾ ਆਲਮੋਸਟ ਉਹੀ ਹੈ। ਇਹ ਅਗਰ ਅਸੀਂ ਦੇਖੀਏ ਸਰੀਆ, ਇਹ ਲੋਹਾ, ਉਹੀ ਸਾਰਾ ਕੁਝ, ਇਹ ਲੱਕੜੀ, ਸਾਰਾ ਕੁਝ ਉਂਝ ਹੀ। ਅਗਰ ਇੱਥੇ ਅਗਰ ਹੋ ਸਕਦਾ ਹੈ ਤੇ ਇਹ ਫਰੰਟ ਜਿਹੜਾ ਹੈ, ਇਹ ਬਸ ਇਹ ਸੀਮੈਂਟ ਥੋੜਾ ਬਹੁਤ ਕਿਤੇ ਲੱਗਿਆ ਹੈ, ਬਾਕੀ 100% ਉਹੀ ਚੀਜ਼ ਹੈ। ਅਸਲਾਮ ਵਾਲੇਕੁਮ ਬੀਬੀ। ਮੇਰੀ ਨਾਨੀ ਘੁੰਮਣ ਸੀ ਤੇ ਇਸ ਪਿੰਡ ਦੇ ਵਿੱਚ ਰਹਿੰਦੀ ਹੁੰਦੀ ਸੀ, ਇਸ ਘਰ ਦੇ ਵਿੱਚ। ਹਾਂਜੀ, ਤੁਸੀਂ ਦੇਖ ਲਓ। ਹਾਂ, ਮੈਂ ਦੇਖ ਰਹੀ ਹਾਂ। ਇਹ ਉਹੀ ਕੰਧਾਂ ਨੇ ਜਿੱਥੇ ਕਿਤੇ ਮੇਰੀ ਨਾਨੀ ਨੇ ਕੁਝ ਵਕਤ ਗੁਜ਼ਾਰਿਆ ਹੋਵੇਗਾ। ਇਹ ਉਹ ਘਰ ਹੈ। ਬਸ ਹੋਰ ਕੁਝ ਨਹੀਂ ਕਹਿਣਾ। ਜੋ ਮੇਰੇ ਹਾਵ ਭਾਵ ਨੇ ਸ਼ਾਇਦ ਬਹੁਤ ਕੁਝ ਕਹਿ ਰਹੇ ਨੇ। अच्छा जी, बहुत शुक्रिया ਤੁਹਾਡਾ, बहुत शुक्रिया। नहीं बस गलवखड़ी पा लो। देवा रब ਤੁਹਾਨੂੰ बहुत खुशियां देवे। ਇਹ ਸਾਰਾ ਚੁਬਾਰਾ ਜਿਹੜਾ ਇਹ ਹੁਣ ਥੋੜਾ ਜਿਹਾ ਜਿਹੜੀ ਹਵੇਲੀ ਦੀ ਹਾਲਤ ਹੈ, ਕਿਉਂਕਿ ਸਮਾਂ ਬਹੁਤ ਜ਼ਿਆਦਾ ਗੁਜ਼ਰ ਗਿਆ ਹੋਣ ਕਰਕੇ ਹਵੇਲੀ ਦੀ ਹਾਲਤ ਥੋੜੀ ਜਿਹੀ ਉਹੋ ਜਿਹੀ ਹੋਈ ਹੈ। ਪਰ ਫਿਰ ਵੀ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਹਵੇਲੀ ਦਾ ਕੁਝ ਉਹ ਹਿੱਸਾ ਦੇਖਣ ਨੂੰ ਮਿਲ ਗਿਆ। ਤੇ ਬਸ ਇਹ ਚੁਬਾਰੇ, ਇਹ ਕੰਧਾਂ ਸ਼ਾਇਦ ਮੈਨੂੰ ਬੁਲਾਉਂਦੀਆਂ ਸਨ, ਤੇ ਇਸ ਕਰਕੇ ਭਾਵੇਂ ਇਹਨਾਂ ਦੀ ਹਾਲਤ ਇਹੋ ਜਿਹੀ ਹੋ ਗਈ ਹੈ, ਪਰ ਇਹ ਅੱਜ ਵੀ ਖੜੀਆਂ ਸ਼ਾਇਦ ਮੈਨੂੰ ਉਡੀਕ ਰਹੀਆਂ ਸਨ। ਬਸ ਮਾਲਕ ਮਿਹਰ ਕਰੇ। शुक्रिया, बस शुक्रिया जी, बहुत बहुत शुक्रिया। नहीं बस चाह पी ले, चाह पी ले जी। बस जींदे वास्ते रहो, हमेशा खुश रहो। सॉरी अंदर आओ तो हम दिखाते हैं जितना ले बड़ा। अस्सलाम वालेकुम जी। ठीक है। अच्छा ਇਹਦਾ ਲਵੋ ਦਾ ਬੜਾ ਅੱਛਾ ਨਾ। ਦੱਸੋ ਐਸ ਸੇਠੀ ਜਗਨਨਾਥ ਸਨ, ਉਸ ਦੌਰ ਦੇ ਆਨਰੇਡੀ ਮੈਜਿਸਟ੍ਰੇਟ ਸਨ। ਉਹਨਾਂ ਦਾ ਮਕਾਨ ਹਵੇਲੀ ਜਿਹੜੀ ਕਿ ਹੁਣ ਇੱਥੇ, ਹਾਂ, ਖੰਡਰ ਹੋ ਇੱਥੇ ਪੰਚਾਇਤ ਲੱਗਦੀ ਸੀ। ਇਹ ਥੜਾ ਜਿਹੜਾ ਲੋਕ ਜਿਹੜੇ ਨੇ ਇਲਾਕੇ ਦੇ ਲੋਕ ਆਪਣੇ ਮਸਲੇ ਮਸਾਇਲ ਲੈ ਕੇ ਸਾਰੇ ਉਹਨਾਂ ਕੋਲ ਆਉਂਦੇ। ਆ ਦੇਖੋ ਨਾ ਜੀ, ਉੱਚੀ ਜਗ੍ਹਾ ਪਤਾ ਲੱਗ ਰਿਹਾ ਕਿ ਇੱਕ ਡੇਰਾ ਟਾਈਪ ਸੀ। ਹਾਂ, ਡੇਰਾ ਟਾਈਪ। ਕਿਆ ਸ਼ਾਨਦਾਰ ਹਵੇਲੀ ਹੈ। ਇਹ ਦੇਖੋ ਨਾ, ਇਹ ਵੀ ਉਸ ਵੇਲੇ ਦਾ, ਸਾਰ ਦਾ ਖਰਾ ਹੈ। ਉਸ ਵੇਲੇ ਦੀ ਹੈ ਸਾਰਾ ਕੁਝ, ਸਟੈਪਸ ਔਰ ਸਾਰਾ ਕੁਝ।
ਅਗਰ ਕੋਈ ਸੇਠੀ ਜਗਨਨਾਥ ਦੀ ਫੈਮਿਲੀ ਚੋਂ ਜਿਹੜੇ ਰੋਡਸ ਦੇ ਵਿੱਚ ਇੱਥੇ ਆਲਰੇਡੀ ਮੈਜਿਸਟ੍ਰੇਟਸ ਐਂਡ ਪਾਰਟੀਸ਼ਨ ਤੋਂ ਪਹਿਲੇ ਉਹਨਾਂ ਦਾ ਕੋਈ ਉਹਨਾਂ ਦੀ ਨਸਲ ਦੇ ਵਿੱਚੋਂ ਕੋਈ ਵੀ ਸ਼ਖਸ ਸਾਡੇ ਨਾਲ ਕੰਟੈਕਟ ਕਰੇ ਤੇ ਸਾਨੂੰ ਬਹੁਤ ਖੁਸ਼ੀ ਹੋਏਗੀ। ਹੋ ਸਕਦਾ ਹੈ ਉਹ ਨਸਲ ਇਹ ਅਖੀਰਲੀ ਵੀਡੀਓਜ਼ ਦੇਖ ਰਹੀ ਹੋਵੇ, ਇਸ ਤੋਂ ਬਾਅਦ ਇਸ ਕੋਠੀ ਦਾ ਸਾਨੂੰ ਕਿਤੇ ਕੋਈ ਨਾਮੋ ਨਿਸ਼ਾਨ ਨਹੀਂ ਮਿਲੇਗਾ। ਇਹੀ ਤਕਲੀਫ ਸਾਨੂੰ ਥਾਂ ਥਾਂ ਤੇ ਜਾ ਕੇ ਹੁੰਦੀ ਹੈ ਕਿ ਪਾਰਟੀਸ਼ਨ ਤੋਂ ਪਹਿਲੇ ਦੀ ਜਿਹੜੀ ਪੰਜਾਬ ਦੀ ਤਾਰੀਖ ਜਿਹੜੇ ਥਾਵਾਂ ਦੇ ਨਾਲ ਜੁੜੀ ਹੋਈ ਸੀ, ਉਹ ਥਾਵਾਂ ਬੇਦਰਦੀ ਦੇ ਨਾਲ ਬਰਬਾਦ ਹੋ ਗਈਆਂ। ਨਾ ਇੱਥੇ ਸਾਡੇ ਕੋਲ ਗਵਰਨਮੈਂਟ ਦੇ ਮਹਿਕਮੇ ਨੇ ਉਹਦੇ ਤੇ ਕੰਮ ਕੀਤਾ ਤੇ ਨਾ ਲੋਕਾਂ ਨੂੰ ਇਹ ਸ਼ਊਰ ਸੀ ਕਿ ਇਸ ਤਰ੍ਹਾਂ ਦੇ ਥਾਵਾਂ ਨੂੰ ਬਚਾਇਆ ਜਾਵੇ। ਇਸ ਦੇ ਅੰਦਰ ਇੱਕ ਸਕੂਲ ਵੀ ਬਣ ਸਕਦਾ ਸੀ, ਇਸ ਦੇ ਨਾਲ ਇੱਕ ਲਾਇਬ੍ਰੇਰੀ ਵੀ ਬਣ ਸਕਦੀ ਸੀ, ਡਿਸਪੈਂਸਰੀ ਵੀ ਬਣ ਸਕਦੀ ਸੀ, ਤਾਂ ਜੇ ਇਹ ਥਾਂ ਬਚ ਜਾਂਦੀ। ਸੇਠੀ ਜਗਨਨਾਥ ਸਿਰਫ ਇੱਕ ਸੇਠੀ ਜਗਨਨਾਥ ਨਹੀਂ ਸੀ, ਸੇਠੀ ਜਗਨਨਾਥ ਦੇ ਨਾਮ ਦੇ ਨਾਲ ਪੂਰੀ ਇਸ ਏਰੀਆ ਦੀ ਤਾਰੀਖ ਜੁੜੀ ਹੋਈ ਹੋਣੀ ਹੈ। ਹੁਣ ਕੱਲ ਨੂੰ ਜਿਹੜਾ ਕਿ ਉੱਥੇ ਲੱਭੇਗਾ ਤੇ ਉਹਨੂੰ ਇਹ ਚੀਜ਼ਾਂ ਨਹੀਂ ਲੱਭਣਗੀਆਂ ਤੇ ਉਸ ਵੇਲੇ ਉਹ ਫਿਰ ਬਹੁਤ ਸਾਰੇ ਉਹਦੇ ਅੰਦਰ ਸਵਾਲ ਪੈਦਾ ਹੋਣਗੇ ਕਿ ਸ਼ਾਇਦ ਇਹ ਤਾਰੀਖ ਬਣਾਈ ਗਈ ਹੈ। ਮੌਜੂਦ ਤਾਰੀਖ ਨੂੰ ਮਹਿਫੂਜ਼ ਕਰਨਾ ਇਹੀ ਅਕਲਮੰਦ ਕੌਮਾਂ ਦਾ ਸ਼ੇਵਾ ਹੁੰਦਾ ਹੈ। ਲੇਕਿਨ ਅਫਸੋਸ ਕਿ ਪੰਜਾਬੀਆਂ ਨੇ ਆਪ ਨਹੀਂ ਇਸ ਚੀਜ਼ ਨੂੰ ਕਰ ਪਾਏ। ਔਰ ਅੱਜ ਵੀ ਜਿਹੜੀਆਂ ਕੋਈ ਥਾਵੇਂ ਬਚੇ ਹਨ, ਥੋੜੇ ਜਿਹੇ ਚੀਜ਼ਾਂ ਬਚੀਆਂ ਹਨ, ਅਸੀਂ ਸ਼ੁਕਰਗੁਜ਼ਾਰ ਹਾਂ ਲਾਲਾ ਜੀ ਹੋਰਾਂ ਦੇ ਜਿਨ੍ਹਾਂ ਦੇ ਕਰਕੇ ਇਹਨਾਂ ਨੇ ਦਿਖਾਇਆ। ਲੇਕਿਨ ਇੱਥੇ ਦੇਖ ਕੇ ਬਹੁਤ ਤਕਲੀਫ ਹੋ ਰਹੀ ਹੈ। ਉਹ ਨਸਲ ਜਿਹੜੀ ਉਹਨਾਂ ਦੀ ਅੱਗੇ ਕੋਈ ਹੋਣਗੀ ਉਹਨਾਂ ਦੇ ਰਿਸ਼ਤੇਦਾਰਾਂ ਦੀ, ਬਲਕਿ ਪੰਜਾਬ ਦੀ ਇੱਕ ਇੱਕ ਕਿੱਟ ਜਿਹੜੀ ਇਸ ਤਰੀਖ ਦੇ ਨਾਲ ਜੁੜੀ ਹੋਈ ਹੈ, ਉਹ ਨਾ ਸਿਰਫ ਉਹਨਾਂ ਦੀ ਵਾਰਿਸ ਉਹਨਾਂ ਦੀ ਨਸਲ ਹੈ, ਬਲਕਿ ਇੱਕ ਇੱਕ ਪੰਜਾਬੀ ਹੈ। ਔਰ ਇਹ ਸਾਡੇ ਸਾਹਮਣੇ ਸਾਰਾ ਕੁਝ ਹੋ ਰਹੀ ਹੈ ਔਰ ਇਹੀ ਤਕਲੀਫ ਦਾ ਇੱਕ ਸਾਡੇ ਦੇਖੋ ਹੁਣ ਜਿਹੜੀਆਂ ਸਾਡੇ ਇੰਗਲੈਂਡ ਦੇ ਵਿੱਚ ਕੁਝ ਜਿਹੜੀਆਂ ਪੁਰਾਣੀਆਂ ਬਿਲਡਿੰਗਸ ਹੁੰਦੀਆਂ ਨੇ, ਹਿਸਟੋਰਿਕ ਬਿਲਡਿੰਗਸ ਹੁੰਦੀਆਂ ਨੇ, ਜੀ ਜੀ ਉਹਨਾਂ ਨੂੰ ਬਕਾਇਦਾ ਪ੍ਰੋਟੈਕਟ ਕੀਤਾ ਜਾਂਦਾ ਹੈ। ਉਹਨਾਂ ਨੂੰ ਤੁਸੀਂ ਕੋਈ ਚੇਂਜ ਨਹੀਂ ਕਰ ਸਕਦੇ। ਜੇ ਕੋਈ ਚੀਜ਼ ਖਰਾਬ ਵੀ ਹੋ ਜਾਵੇ ਤਾਂ ਉਸ ਨੂੰ ਉਸੇ ਹੀ ਢੰਗ ਦੇ ਨਾਲ ਰਿਕਵਰ ਕੀਤਾ ਜਾਂਦਾ ਹੈ। ਪਰ ਇਹਨਾਂ ਮੁਲਕਾਂ ਦੇ ਵਿੱਚ ਜਿਹੜੀ ਪੁਰਾਣੀ ਹਿਸਟਰੀ ਹੈ ਉਹਨੂੰ ਉਹਨਾਂ ਪ੍ਰੋਟੈਕਟ ਨਹੀਂ ਕੀਤਾ ਜਾ ਰਿਹਾ, ਉਹਨੂੰ ਉਹਨਾਂ ਬਚਾਇਆ ਨਹੀਂ ਜਾ ਰਿਹਾ। ਜੇ ਬਚਾਈਏ ਤੇ ਸਾਡਾ ਇਤਿਹਾਸ ਬਚ ਸਕਦਾ ਹੈ, ਸਾਡਾ ਪਿਛੋਕੜ ਬਚ ਸਕਦਾ ਹੈ, ਸਾਡਾ ਵਿਰਸਾ ਜਿਹੜਾ ਅਮੀਰ ਵਿਰਸਾ ਜਿਹਨੂੰ ਅਸੀਂ ਕਹਿੰਦੇ ਆ ਉਹਨੂੰ ਅਸੀਂ ਮਹਿਫੂਜ਼ ਰੱਖ ਸਕਦੇ ਹਾਂ। ਪਰ ਥੋੜਾ ਜਿਹਾ ਮੈਨੂੰ ਲੱਗਦਾ ਸਰਕਾਰਾਂ ਨੂੰ, ਆਮ ਆਵਾਮ ਨੂੰ, ਆਮ ਦੁਨੀਆ ਨੂੰ ਵੀ ਥੋੜਾ ਜਿਹਾ ਇਹਦੇ ਵੱਲ ਖਿਆਲ ਕਰਨਾ ਪਵੇਗਾ ਮੇਰੇ ਹਿਸਾਬ ਦੇ ਨਾਲ। ਜਦੋਂ ਤੱਕ ਪਬਲਿਕ ਅਵੇਅਰ ਨਹੀਂ ਹੁੰਦੀ, ਸਰਕਾਰਾਂ ਕਿਸੇ ਵੀ ਏਰੀਆ ਦੀਆਂ ਕੋਈ ਕੱਖ ਨਹੀਂ ਕਰਦੀਆਂ। ਲੇਕਿਨ ਲੋਕਾਂ ਨੂੰ ਇਹ ਹੋਣਾ ਚਾਹੀਦਾ ਹੈ ਕਿ ਕਮ ਅਜ਼ ਕਮ ਜਿਸ ਘਰ ਦੇ ਵਿੱਚ ਇੱਟਾਂ ਲੱਗਣ ਤੇ ਪਤਾ ਹੋਣਾ ਚਾਹੀਦਾ ਹੈ ਕਿ ਇਹ ਸੇਠੀ ਜਗਨਨਾਥ ਦੀ ਉਸ ਹਵੇਲੀ ਦੀਆਂ ਇੱਟਾਂ ਹਨ, ਤਾਂ ਕਿ ਕੱਲ ਨੂੰ ਕਿ ਅਸੀਂ ਉਸ ਤਾਰੀਖ ਨੂੰ ਲੱਭੀਏ, ਕੋਈ ਉਹਦੇ ਨਾਲ ਕਨੈਕਸ਼ਨ ਕੋ ਜੋੜਨਾ ਚਾਹਵੇ ਤੇ ਪਤਾ ਹੋਵੇ ਕਿ ਉਸ ਘਰ ਦੀਆਂ ਇਹ ਇੱਟਾਂ ਹਨ। ਇਹ ਜਿਹੜਾ ਘਰ ਇੱਥੇ ਬਣ ਰਹੀ ਹੈ ਜੀ, ਇਹ ਕੌਣ ਬਣਾ ਰਹੇ? ਇਹ ਜਿਹੜੀ ਕੰਸਟਰਕਸ਼ਨ ਕਰ ਰਹੇ ਨੇ। ਥੋੜਾ ਜਿਹਾ ਅਗਰ ਉਹਨਾਂ ਨੂੰ ਇਹ ਕਹਿਤਾ ਜਾਵੇ ਕਿ ਕੋਈ ਇੱਕ ਛੋਟੀ ਮੋਟੀ ਦੀਵਾਰ ਇਸ ਦੀ ਬਚਾ ਲਈ ਜਾਵੇ, ਰਿਕੁਐਸਟ ਕੀਤੀ ਜਾਵੇ ਕਿ ਕੱਲ ਨੂੰ ਕਿੱਥੇ ਲੱਭਣਾ ਵਾ। ਤੀਸਰੀ ਚੌਥੀ ਜਗ੍ਹਾ ਤੇ ਸੇਲ ਹੋ ਚੁੱਕੀ ਹੈ ਜਗ੍ਹਾ, ਹੁਣ ਬਹੁਤ ਜ਼ਿਆਦਾ ਹੈ, ਕਮਰੇ ਬਣੇ ਸਨ ਸਾਰੇ ਨਾ। ਜੀ 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 ਥੋੜਾ ਜਿਹਾ ਅੱਗੇ ਦੇਖੀਏ ਤੇ ਆਓ ਇਹਨੂੰ ਫੈਸਲ ਸਾਹਿਬ ਇਹਨੂੰ ਦਿਖਾ ਦਿਓ ਇਸ ਚੀਜ਼ ਨੂੰ। ਇਸ ਤੋਂ ਬਾਅਦ ਇਹ ਨਹੀਂ ਲੱਭਣਗੀਆਂ। ਮੇਰੇ ਜਿਹੜੀ ਤਕਲੀਫ ਹੈ, ਮੇਰੇ ਅੰਦਰ ਦੀ ਇੱਕ ਹੂਕ ਹੈ, ਉਹ ਇਹ ਹੈ ਕਿ ਇਹ ਇਸ ਤੋਂ ਬਾਅਦ ਨਹੀਂ ਮਿਲੇਗੀ। ਸੋ ਇਹਦਾ ਨਾਮ ਮਿਲਣਾ ਉਸ ਪੂਰੀ ਤਾਰੀਖ ਦਾ ਨਾਮ ਮਿਲਣਾ। ਕਿਆ ਸ਼ਾਨਦਾਰ ਬਿਲਡਿੰਗ ਔਰ ਕਿਆ ਸ਼ਾਨਦਾਰ ਚੀਜ਼ਾਂ। ਅਗਰ ਅਸੀਂ ਦੇਖੀਏ ਤੇ ਛਤੀਰ, ਇਹ ਦਰਵਾਜ਼ੇ, ਕਿਆ ਹੀ ਖੂਬਸੂਰਤ, ਇੱਕ ਇੱਕ ਚੀਜ਼, ਇੱਕ ਇੱਕ ਐਸੀ ਕਮਾਲ ਦੀ ਚੀਜ਼ ਹੈ। ਲੱਕੜੀ ਦਾ ਕਿੰਨੀ ਤਰਤੀਬ ਨਾਲ ਬਿਹਤਰੀਨ ਕਰਕੇ ਬਣਾਇਆ ਹੈ ਦਰਵਾਜ਼ੇ ਲੱਕੜੀ ਦੇ। ਓਏ ਹੋਏ ਹੋਏ, ਕਿਵੇਂ ਅਸੀਂ ਕੁਕੜੀਆਂ ਦੇ ਖੁੱਡੇ ਬਣਾਤੇ ਤੇ ਹਰ ਇੱਕ ਚੀਜ਼ ਕਿਵੇਂ ਬਰਬਾਦ ਕਰ ਲਈ ਆਪਣੇ ਹੱਥੀਂ ਅਸੀਂ। ਛੱਤ ਕਿਸ ਤਰ੍ਹਾਂ ਦੀ ਹੈ? ਸ਼ਤੀਰਾਂ ਦੀ ਲੱਕੜੀ ਸ਼ਤੀਰ ਲੱਗੇ ਹੋਏ ਨੇ, ਤੀਰ ਤੇ ਬਾਲੇ। ਕਿਆ ਸ਼ਾਨਦਾਰ ਲੱਕੜੀ ਹੈ ਜਿਹੜੀ ਅਜੇ ਵੀ ਇੰਜ ਪਈ ਹੈ। ਇਹ ਦੇਖੋ, ਇਹ ਉਸ ਵੇਲੇ ਦੇ ਦਰਵਾਜ਼ਾ ਇੱਕ ਐਸਾ ਨਜ਼ਰ ਆ ਰਿਹਾ ਹੈ ਔਰ ਇਹਦੀ ਅਗਰ ਅਸੀਂ ਲੱਕੜ ਦੇਖੀਏ ਤੇ ਇਸ ਦੀ ਕਿਤਨੀ ਮੋਟਾਈ ਔਰ ਕਿਤਨੀ ਸ਼ਾਨਦਾਰ ਹੈ। ਇਹ ਸਾਰਾ ਕੁਝ ਜਿਹੜਾ ਮੈਂ ਬਾਰ-ਬਾਰ ਕਹੀ ਜਾ ਰਹੀ ਹਾਂ ਕਿ ਇਹਨੂੰ ਸ਼ਾਇਦ ਕਿਸੇ ਮਿਊਜ਼ੀਅਮ ਦੇ ਵਿੱਚ ਰੱਖਣ ਦੀ ਲੋੜ ਸੀ, ਲੇਕਿਨ ਇੱਥੇ ਤੇ ਪਤਾ ਨਹੀਂ ਹੁਣ ਇਸਨੇ ਕਿੱਥੇ ਜਾ ਕੇ ਬਾਲਣ ਬਲਣਾ ਹੈ ਔਰ ਇਹ ਅੱਗ ਦੀ ਨਜ਼ਰ ਹੋ ਜਾਣਾ ਹੈ, ਕੱਖ ਨਹੀਂ ਲੱਭਣਾ। ਅਗਰ ਅਸੀਂ ਇਸ ਨੂੰ ਇੱਥੇ ਦੇਖੀਏ ਫਿਰ ਇੱਕ ਇੱਕ ਚੀਜ਼ ਕਿਤਨੀ ਸ਼ਾਨਦਾਰ ਹੈ। ਕਿਤਨੀ ਤਕਲੀਫ ਦੀ ਗੱਲ ਹੈ ਕਿ ਬਚ ਕੁਝ ਨਹੀਂ ਪਾ ਰਹੀ ਹੈ। ਠੀਕ ਹੈ, ਅਗਰ ਇਹ ਚੀਜ਼ਾਂ ਪੁੱਟੀਆਂ ਵੀ ਗਈਆਂ ਹਨ, ਕਿਤੇ ਐਸੀ ਜਗ੍ਹਾ ਤੇ ਚੀਜ਼ਾਂ ਲੱਗ ਜਾਂਦੀਆਂ ਜਿੱਥੇ ਪਤਾ ਹੁੰਦਾ ਕਿ ਇਹ ਫਲਾਣੀ ਹਵੇਲੀ ਦੀਆਂ ਹਨ। ਇਹ ਦਰਵਾਜ਼ਾ ਸ਼ਾਇਦ ਅਜੇ ਵੀ 100 ਸਾਲ ਚੱਲ ਜਾਵੇ, ਲੇਕਿਨ ਇਸ ਚੀਜ਼ ਦਾ ਕਿਸੇ ਨੂੰ ਪਤਾ ਨਹੀਂ ਹੈ। ਇਹ ਦਰਵਾਜ਼ਾ ਅਜੇ ਵੀ 100 ਸਾਲ ਚੱਲ ਸਕਦਾ ਹੈ। ਸ਼ਾਇਦ ਅੱਜ ਦਾ ਬਣਾ ਹੋਇਆ 20 ਸਾਲ ਵੀ ਨਾ ਚੱਲੇ, ਲੇਕਿਨ ਇਹ ਚੱਲ ਸਕਦਾ ਹੈ। ਲੇਕਿਨ ਚਲਾਣਾ ਕਿੰਨੇ ਹੈ? ਇਹ ਹੈ ਪੰਜਾਬੀਆਂ ਦੀ ਉਹ ਇਗਨੋਰੈਂਸ ਜਿਹੜੀ ਆਪਣੀ ਮਿੱਟੀ, ਆਪਣੀ ਤਾਰੀਖ ਦੇ ਨਾਲ ਹੈ
ਔਰ ਸਾਡਾ ਸਾਰਾ ਸਾਡੇ ਸਾਹਮਣੇ ਕੁਝ ਬਰਬਾਦ ਹੋ ਰਿਹਾ ਹੈ, ਲੇਕਿਨ ਸਾਨੂੰ ਅਹਿਸਾਸ ਨਹੀਂ ਹੁੰਦਾ। ਅਸੀਂ ਉਦੋਂ ਰੋਵਾਂਗੇ ਜਦੋਂ ਸਾਡੇ ਕੋਲ ਸਾਡਾ ਕੱਖ ਨਹੀਂ ਬਚੇਗਾ, ਔਰ ਅਸੀਂ ਅਸਾਰ ਲੱਭਾਂਗੇ, ਨਮੂਨੇ ਲੱਭਾਂਗੇ, ਲੇਕਿਨ ਉਦੋਂ ਬਹੁਤ ਦੇਰ ਹੋ ਚੁੱਕੀ ਹੈ। ਭੈਣਾਂ ਭਾਈ ਨੂੰ ਅੱਗੇ ਮਿਲੀਆਂ ਸਨ, ਤੇਰਾ ਕਿਹਾ ਆਸ਼ੀਰਵਾਦ ਦਿਓ, ਉਹਨਾਂ ਦਿੱਤਾ ਵਾਪਸੀ। ਤੇ ਫਿਰ ਸਾਡੇ ਇੰਤਜ਼ਾਰ ਦੇ ਵਿੱਚ ਅੱਧਾ ਘੰਟਾ ਖੜੇ ਰਹੇ ਨੇ। ਉਹਨਾਂ ਕਿਹਾ ਕਿ ਬੜੀ ਤਕਲੀਫ ਹੋਈ ਹੈ ਕਿ ਮੈਂ ਪਿਆਰ ਦਿੱਤਾ ਪਰ ਸੁੱਕਾ ਪਿਆਰ ਦਿੱਤਾ, ਤੇ ਮੈਨੂੰ ਬੜੀ ਤਕਲੀਫ ਹੋਈ ਹੈ। ਤੇ ਮੈਂ ਇਹਨਾਂ ਨੂੰ ਦੋਵਾਂ ਆਪਣੀਆਂ ਬੇਟੀਆਂ ਨੂੰ 500 ਰੁਪਇਆ ਦੇਣਾ ਚਾਹੁੰਦਾ ਮੁਹੱਬਤ ਦੇ ਤੌਰ ਤੇ। ਇਹਨੂੰ ਕਹਿੰਦੇ ਨੇ ਪੰਜਾਬੀਆਂ ਦਾ ਪਿਆਰ। ਕੀ ਨਾਮ ਹੈ ਤੁਹਾਡਾ? ਮੁਸ਼ਤਾਕ ਸਾਹਿਬ ਨੇ ਸਾਡੇ ਡਾਕਟਰ ਸਾਹਿਬ ਤੁਸੀਂ ਉਹੀ ਰੀਤਾਂ ਉਹੀ ਪ੍ਰੀਤਾਂ ਵਾਲੇ ਜੀ ਹੋ। ਬੇਟਾ ਬੇਟਾ ਇਧਰ ਇੱਕ ਸਾਡੇ ਸਿਰ ਤੇ ਵੀ ਨਾਲ ਹੱਥ ਰੱਖ ਸਾਨੀਆਂ ਕਰੇ। ਇਹ ਵੇ ਅਸਲੀ ਮੁਹੱਬਤ, ਇਹ ਅਸਲੀ ਪਿਆਰ, ਔਰ ਇਹ ਚੀਜ਼ ਨੂੰ ਲੱਭਦੀ ਮੈਂ ਇੱਥੇ ਆ ਗਈ। ਬਸ ਇਹ ਚੀਜ਼ ਹੈ ਜਿਹੜੀ ਸਾਡੇ ਬੱਚੇ ਨਹੀਂ ਹੁਣ ਅੱਜ ਕੱਲ੍ਹ ਸਮਝਦੇ। ਫੇਰ ਸਾਨੂੰ ਮਿਲਿਆ ਫੇਰ ਸਾਨੂੰ ਮਿਲਿਆ ਹਾਂ ਇੱਕ ਵਾਰ ਵਾਪਸ ਆ ਗਏ ਫਿਰ ਕਦੋਂ ਕੋ ਆਏ ਸੀ ਫੇਰ ਆ ਜਾ। ਤੁਹਾਡਾ ਆ ਜਾਣ ਵਾਲਾ ਹੈ। ਬੜੀਆਂ ਨੇ ਪੁੱਤਰਾ ਹਾਂ ਫਿਰ ਠੀਕ ਹੈ ਠੀਕ ਹੈ ਜੀ, ਸਾਡੇ ਸਾਰੇ ਲੋਕਾਂ ਦਾ ਨਾਮ ਇਨਸ਼ਾਅੱਲਾ ਇਨਸ਼ਾਅੱਲਾ ਇੱਕ ਧਾਗੇ ਦੀ ਹੋਰ ਲੜਕੀ ਤਿਆਰ ਰੱਖੋ। ਬੜੀਆਂ ਨੇ ਲਿਆ ਤੇ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਹੱਸਦੇ ਵਸਦੇ ਰਹੋ, ਰੱਬ ਤੋਂ ਸੁਣ। ਯਾਰ ਮੈਂ ਨਹੀਂ ਲਿਆ ਹਾਂਜੀ ਯਾਰ ਮੈਂ ਜੀ ਇਹਨਾਂ ਨੂੰ ਦੇਖ ਕੇ ਤੇ ਦਿਲ ਕਰਦਾ ਨਾਰਾ ਮਾਰੀਏ ਕਿ ਜੀਓ ਪੰਜਾਬੀ। ਇਹ ਹੈ ਪੰਜਾਬੀਆਂ ਦਾ ਦਿਲ। ਸ਼ੁਕਰੀਆ ਮੁਸ਼ਤਾਕ ਸਾਹਿਬ ਨੇ ਭੈਣ ਜੀ ਭਾਜੀ ਗੁਲਾਮ ਨਬੀ ਸਾਹਿਬ ਨੇ ਭਾਜੀ ਵੀ ਜਿਹੜੇ ਮੇਰੇ ਉਹਨਾਂ ਦੇ ਹਸਬੰਡ ਨੇ ਉਹਨਾਂ ਖੁਸ਼ ਰਹੋ ਸਾਨੂੰ ਵੇਖ ਕੇ ਖੁਸ਼ ਹੋ ਜਾਂਦਾ ਸਾਨੂੰ ਯਾਦ ਕਰੀ ਇੱਕ ਖੁਸ਼ੀ ਦੀ ਆਸ। ਸੂਈ ਯਾਰ ਆਪਣਾ ਕੌਣ ਹੈ? ਮਾਂ ਮੇਰੀ ਨੂੰ ਨਾ ਇਸ ਵੇਲੇ ਇੰਨੀ ਉਹਨਾਂ ਦੀ ਫੀਲਿੰਗਸ ਹੈ ਕਿ ਉਹਨਾਂ ਨੂੰ ਪਤਾ ਨਹੀਂ ਚੱਲਦੀ ਕਿ ਕੀ ਕਰਨਾ। ਸਾਹਿਬ ਮੈਂ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ, ਸ਼ੁਕਰੀਆ ਕਰਨਾ ਚਾਹੁੰਦੀ ਹਾਂ ਕਿ ਤੁਹਾਡੀ ਇੰਨੀ ਐਫਰਟ ਦੇ ਨਾਲ ਮੈਂ ਇਹਨਾਂ ਗਲੀਆਂ ਦੇ ਵਿੱਚ ਕਦਮ ਧਰ ਸਕੀ ਹਾਂ, ਇਹਨਾਂ ਗਲੀਆਂ ਨੂੰ ਵੇਖ ਸਕੀ ਹਾਂ, ਇਹਨਾਂ ਗਲੀਆਂ ਨੂੰ ਮਾਣ ਸਕੀ ਹਾਂ ਜਿੱਥੇ ਮੇਰੀ ਨਾਨੀ ਨੇ ਕਿਤੇ ਆਪਣਾ ਬਚਪਨ ਹੰਡਾਇਆ ਹੋਵੇਗਾ। ਨੋ ਤੇ ਇਹ ਡਾਊਟ ਬਹੁਤ ਇੱਥੇ ਵੱਡੀ ਕਿਤੇ ਗੱਲ ਪੈਰ ਲੱਗੇ ਹੋਣੇ ਇਹਨਾਂ ਨੂੰ ਜ਼ਰੂਰ। ਇਹ ਘਰ, ਇਹ ਕੰਧਾਂ, ਮੈਂ ਜਿਵੇਂ ਪਹਿਲਾਂ ਕਿਹਾ ਕਿ ਅੱਜ ਸ਼ਾਇਦ ਇਸੇ ਕਰਕੇ ਇੱਥੇ ਖੜੀਆਂ ਨੇ ਕਿ ਮੈਨੂੰ ਉਡੀਕ ਰਹੀਆਂ ਸਨ। ਹਾਂ ਬਿਲਕੁਲ ਸਹੀ ਕਹਿੰਦੇ ਹੋ। ਸਭ ਤੋਂ ਪਹਿਲੇ ਤਾਂ ਜੀ ਮੈਂ ਉਸ ਤੁਹਾਡੇ ਅੰਦਰ ਦੀ ਪੰਜਾਬੀਅਤ ਨੂੰ ਸਲਾਮ ਪੇਸ਼ ਕਰਦਾ ਕਿ ਜਿਹਨੂੰ ਵੇਲਾ ਨਹੀਂ ਤੋੜ ਸਕਿਆ, ਤੁਹਾਡੇ ਅੰਦਰ ਉਹ ਚੀਜ਼ਾਂ ਅੱਜ ਵੀ ਸਲਾਮਤ ਹਨ। ਔਰ ਉਹੀ ਕਰਕੇ ਦੁਬਾਰਾ ਤੋਂ ਕਨੈਕਸ਼ਨ ਜਿਹੜਾ ਹੈ, ਇੱਕ ਟੁੱਟਿਆ ਕਨੈਕਸ਼ਨ ਤੁਹਾਡੀ ਫੈਮਿਲੀ ਦਾ, ਉਹ ਮੈਨੂੰ ਲੱਗਦਾ ਹੈ ਕਿ ਤੁਹਾਡੀ ਆਉਣ ਵਾਲੀ ਨਸਲ ਜਿਹੜੀ ਹੈ ਉਹ ਤੁਹਾਡੇ ਕਰਕੇ ਇਸ ਨੂੰ ਨਹੀਂ ਭੁੱਲ ਪਾਏਗੀ। ਔਰ ਦੁਬਾਰਾ ਤੋਂ ਉਹਨਾਂ ਨੂੰ ਯਾਦ ਆਏਗਾ ਕਿ ਸਾਡਾ ਰੋਡਸ ਨਾਲ ਕੀ ਕਨੈਕਸ਼ਨ ਸੀ, ਰਾਹਪੁਰ ਨਾਲ ਕੀ ਕਨੈਕਸ਼ਨ ਸੀ। ਬਸ ਇਹੀ ਕਰਨ ਦੀ ਲੋੜ ਹੈ। ਇਹ ਸਾਨੂੰ ਵੇਖਣ ਨੂੰ ਛੋਟੇ ਛੋਟੇ ਕੰਮ ਲੱਗਦੇ ਹਨ, ਥੋੜੀ ਆਲਸ ਪਨੇ ਦੇ ਵਿੱਚ ਅਸੀਂ ਕੰਮ ਨਹੀਂ ਕਰਦੇ, ਲੇਕਿਨ ਅਗਰ ਸਾਡੇ ਲੋਕ ਇੱਧਰ ਦੇ ਉੱਧਰ ਦੇ ਇਹੀ ਕਰ ਲੈਣ ਤੇ ਬਹੁਤ ਵੱਡੇ ਕੰਮ। ਘੁੰਮਣ ਸਾਹਿਬ ਮੈਂ ਵੀ ਘੁੰਮਣਾ। ਇੰਡੀਆ ਤੋਂ ਆਏ ਨੇ ਅਸਲਾਮ ਅਲੈਕੁਮ ਸਰ, ਅਹਿਮਦ ਰਾਜ। ਸਾਰੇ ਇਹਨਾਂ ਦੇ ਬਜ਼ੁਰਗਾਂ ਦੇ ਸਨ, ਇਹਨਾਂ ਦੇ ਸਾਰਿਆਂ ਦੇ ਮੈਨੂੰ ਆਸ਼ੀਰਵਾਦ ਦੇ ਦਿਓ। ਇਹ ਵੰਡ ਤੋਂ ਪਹਿਲੇ ਵੀ ਗੁੰਮਣਾ ਦੇ ਕੋਲ ਹੀ ਇਹ ਘਰ ਸਨ ਜੀ, ਤੇ ਇਹਨਾਂ ਘਰਾਂ ਦੀ ਖੁਸ਼ ਕਿਸਮਤੀ ਹੈ ਕਿ ਵੰਡ ਤੋਂ ਬਾਅਦ ਵੀ ਘੁੰਮਣਾ ਕੋਲ ਹੀ ਰਹੇ। ਜੀ ਜੀ ਮੈਂ ਹਾਂ ਦੱਸਿਆ ਮੈਂ ਕਿ ਆਹੀ ਸਨ ਘੁੰਮਣਾ, ਬਾਕੀ ਝੁਲਦੇ ਸਨ। ਹਾਂ ਸਾਨੂੰ ਵੀ ਇਸੇ ਕਰਕੇ ਨਾ ਫਿਰ ਉਹ ਲੱਭਣ ਦੇ ਵਿੱਚ ਆਸਾਨੀ ਹੋ ਗਈ ਕਿ ਇਹ ਬਸ ਇੰਨੇ ਕਿ ਗੁੰਮਣਾ ਦੇ ਘਰ ਸਨ ਤੇ ਲੱਭ ਗਏ ਸਨ। ਸ਼ੁਕਰੀਆ ਸਰ ਤੁਹਾਡਾ। ਚਲੋ ਜੀ ਚਲਿਏ। ਤੁਸੀਂ ਬੋਲਦੇ ਹੋ? ਪੰਜਾਬੀ ਕਿੰਨੀ ਕੁ ਬੋਲਦੇ ਹੋ? ਬੋਲਣਗੇ ਕਿੰਨੀ ਕੁ ਬੋਲਦੇ ਹੋ? ਥੋੜੀ ਕਿ ਬਹੁਤੀ? ਸਹੀ ਘਰਾਂ 'ਚ ਪੰਜਾਬੀ ਚੱਲਦੀ ਹੈ। ਪੰਜਾਬੀ ਬੋਲਿਆ ਕਰੋ। ਅੱਛਾ ਠੀਕ ਹੈ। ਤੁਸੀਂ ਇਸ ਪੰਜਾਬ ਨੂੰ ਬਚਾਉਣਾ ਹੈ ਬੱਚਿਓ। ਤੂੰ ਕਿਹੜੀ ਕਲਾਸ ਵਿੱਚ ਹੈ? ਦੂਈ ਕਲਾਸ। ਹਾਂ ਕੀ ਨਾਂ ਹੈ ਤੇਰਾ ਬੇਟਾ? ਪੰਜਾਬੀ ਬੋਲਦਾ ਘਰ ਵੀ ਕਿ ਬਾਹਰ ਵੀ? ਬਾਹਰ ਵੀ ਬੋਲਣਾ। ਹਾਂ ਸ਼ਾਬਾਸ਼। ਹੁਣ ਤੁਸੀਂ ਕਿੱਥੇ ਜਾ ਰਹੇ ਹੋ? ਸਕੂਲ ਕਿਹੜਾ ਤੁਹਾਡਾ? ਅੱਛਾ ਮਿਨਾਜ ਤੋਂ ਤੁਸੀਂ ਆ ਰਹੇ ਹੋ। ਠੀਕ ਹੈ ਠੀਕ ਹੈ। ਇਹ ਬੱਚੇ ਹੀ ਨੇ ਜੀ ਜਿਨ੍ਹਾਂ ਨੇ ਗਾਂ ਆ ਸਾਡਾ ਪੰਜਾਬ ਨੂੰ। ਫਿਊਚਰ ਹੈ ਜੀ, ਸਾਡਾ ਕੱਲ ਹੈ। ਹੈਲੋ ਅਸਲਾਮ ਵਾਲੇਕੁਮ। ਕਿੰਨਾ ਖੁਸ਼ ਹੈ। ਹਾਂ ਇੰਡੀਆ ਤੋਂ ਆਏ ਨੇ।
ਕਿੱਥੋਂ ਆਇਓ ਤੇ ਕਿੱਥੇ ਜਾਣਾ ਜਾਂ ਇਹਨਾਂ ਦੀ ਨਾਨੀ ਇਸ ਪਿੰਡ ਦੀ ਸੀ, ਇਹਨਾਂ ਦੀ ਨਾਨੀ ਇਸ ਪਿੰਡ ਦੀ ਸੀ। ਹਾਂ ਇੰਡੀਆ ਸਰਦਾਰ ਚੋਂ ਆਏ ਸਨ ਨੇ। ਸਰਦਾਰ ਸਰਦਾਰ ਸਨ। ਇੱਥੇ ਲੱਗੇ ਸੀ ਹਾਂ ਹਾਂ ਉਹ ਵੇਸਣ ਲੈ ਸਾਨੂੰ ਕੋਈ ਨਹੀਂ ਪਤਾ ਮੈਂ ਨਾਨੀ ਮੈਂ ਪਿੰਡ ਰਹਿੰਦੀ ਉਹ ਇੱਥੇ ਰਹਿੰਦਾ ਉਹ ਇੱਥੇ ਘਰ ਕੋਈ ਨਹੀਂ ਮੈਂ ਤਾਂ ਉਹ ਵੀ ਆਈ ਆ ਉਹ ਕੁਛ ਨਾ ਸੀ ਪਿੰਡ ਖੜਨਾ ਸੀ ਅੱਛਾ 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 ਪੜਿਆ ਹੀ ਨਹੀਂ ਅੱਛਾ ਚਲੋ ਚਲੋ